ਤੇ ਆਪਾਂ ਪੰਜਾਬ ਵੱਲ ਨੂੰ ਆਈਏ ਤੇ ਗੱਲ ਕਰੀਏ ਮਾਨ ਸਰਕਾਰ ਦੀ। ਮਾਨ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਬਾਦਲਾਂ ਦੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਦੀਆਂ ਬ੍ਰੇਕਾਂ ਲਾਤੀਆਂ, ਕਹਿੰਦੇ ਹੁਣ ਨਹੀਂ ਜਾ ਸਕਦੇ। ਹਾਂ ਬਿਲਕੁਲ ਜੀ, ਬਾਦਲਾਂ ਦੀਆਂ ਬੱਸਾਂ ਚਰਚਾ 'ਚ ਵੀ ਰਹੀਆਂ ਤੇ ਵਿਵਾਦਾਂ 'ਚ ਵੀ ਰਹੀਆਂ। ਜੀ ਅਕਾਲੀ ਦਲ ਦੀ ਔਰਬਿਟ ਬੱਸ ਤੇ ਉਹਨਾਂ ਤੋਂ ਹੋਰ ਟਰਾਂਸਪੋਰਟ ਕੰਪਨੀਆਂ ਤੋਂ ਬੱਸਾਂ ਖੋਹਣ ਦੀ ਕਵਾਇਦ, ਉਹਨਾਂ ਨੂੰ ਆਪਣੇ ਸ਼ਾਮਲ ਕਰਨ ਦੀ ਕਵਾਇਦ ਖੂਬ ਚਰਚਾ ਵਿੱਚ ਰਹੀ। ਤੇ ਉਸ ਦੇ ਨਾਲ ਉਹਨਾਂ ਬੱਸਾਂ ਵੱਲੋਂ ਦਰੜਨਾ, ਲੱਤਾਂ ਮਾਰ ਕੇ ਥੱਲੇ ਗੇਰਨਾ, ਸਵਾਰੀਆਂ ਨਾਲ, ਲੋਕਾਂ ਨਾਲ ਦੁਰਵਿਵਹਾਰ, ਉਹ ਸਾਰੀਆਂ ਖਬਰਾਂ ਵੀ ਸਮੇਂ-ਸਮੇਂ ਸਾਹਮਣੇ ਆਉਂਦੀਆਂ ਰਹੀਆਂ। ਪਰ ਇਕੱਲਾ ਇਹੀ ਨਹੀਂ, ਮਤਲਬ ਕਿ ਇਹਨਾਂ ਬੱਸਾਂ ਵੱਲੋਂ ਇੱਕ ਲੁੱਟ ਦਾ ਇੱਕ ਵੱਖਰੇ ਤਰ੍ਹਾਂ ਦਾ ਕਾਰੋਬਾਰ ਵੀ ਚੱਲਦਾ, ਜਿਹੜਾ ਸਰਕਾਰੀ ਬੱਸਾਂ ਨੂੰ ਢਾਹ ਵੀ ਲਾਉਂਦਾ, ਸਰਕਾਰੀ ਖਜ਼ਾਨੇ ਨੂੰ ਢਾਹ ਵੀ ਲਾਉਂਦਾ, ਔਰ ਉਹਦੇ ਲਈ ਬਾਦਲ ਤੇ ਕੈਪਟਨ ਸਰਕਾਰ ਜ਼ਿੰਮੇਵਾਰ ਵੀ ਰਹੀ ਹੈ। ਤੁਸੀਂ ਇਹ ਦੇਖੋ ਕਿ ਇਹ ਦੌਰ, ਮਤਲਬ ਕਿ ਜਦ ਤੋਂ ਬਾਦਲ ਸਰਕਾਰ ਹੋਂਦ 'ਚ ਆਈ ਤਦ ਤੋਂ ਇਹਨਾਂ ਦੀ ਟਰਾਂਸਪੋਰਟ 'ਚ ਵਾਧਾ ਹੋਣ ਲੱਗਿਆ ਤੇ ਉਹ ਲਗਾਤਾਰ ਬੱਸਾਂ ਦੀ ਗਿਣਤੀ ਵੱਧਦੀ ਗਈ ਤੇ ਇਹਨਾਂ ਦਾ ਦਬਦਬਾ ਅਜਿਹਾ ਬਣਿਆ ਕਿ ਰੂਟ ਤੈਅ ਕਰਕੇ ਕਿ ਇਸ ਸਮੇਂ ਪਟਿਆਲੇ ਨੂੰ, ਬਠਿੰਡੇ ਨੂੰ ਸਵਾਰੀ ਵੱਧ ਪੈਂਦੀ ਆ ਤਾਂ ਪ੍ਰਾਈਵੇਟ ਬੱਸ ਔਰਬਿਟ ਚੱਲੂਗੀ, ਇਸ ਸਮੇਂ ਅੰਮ੍ਰਿਤਸਰ ਨੂੰ ਸਵਾਰੀ ਵੱਧ ਪੈਂਦੀ ਆ ਤਾਂ ਇਹਨਾਂ ਦੀ ਉਹ ਬੱਸ ਚੱਲੂਗੀ, ਹੈ ਨਾ, ਇੰਡੋ ਕੈਨੇਡੀਅਨ ਹੀ ਏਅਰਪੋਰਟ ਜਾਊਗੀ। ਸੋ ਇਸ ਲਈ ਉਹ ਸਾਰਾ ਮਤਲਬ ਕਿ ਧੰਦਾ ਆਪਣੇ ਹੱਥ 'ਚ ਲੈ ਕੇ ਪੂਰੀ ਤਰ੍ਹਾਂ ਨਾਲ ਸਰਕਾਰੀ ਬੱਸ ਸਿਸਟਮ ਨੂੰ ਇੱਕ ਤਰ੍ਹਾਂ ਨਾਲ ਇਹਨਾਂ ਨੇ ਖਤਮ ਕਰਤਾ ਸੀ। ਸੋ ਇਸ ਨੂੰ ਲੈ ਕੇ ਮਤਲਬ ਕਿ ਇਹ ਫਿਰ ਪਹਿਲੂ ਦੇ ਉੱਤੇ ਸ਼ੁਰੂ ਹੋਈ ਕਾਰਵਾਈ ਕਿ ਕੀ ਜਿਹੜੇ ਮੁੱਦੇ ਤੇ ਅਸੀਂ ਚੋਣ ਲੜੇ ਸੀ ਆਮ ਆਦਮੀ ਪਾਰਟੀ, ਖਾਸ ਕਰਕੇ ਕਿ ਬਾਦਲਾਂ ਦੇ ਟਰਾਂਸਪੋਰਟ ਨੂੰ ਨੱਥ ਪਾਈ ਜਾਊਗੀ, ਉਹਦੇ ਵੱਲ ਕਵਾਇਦ ਵੱਲ ਕਦਮ ਵਧਾਉਣ ਦੀ ਇੱਕ ਪਹਿਲੀ ਕੜੀ ਨਜ਼ਰ ਆਉਂਦੀ ਹੈ ਕਿ ਹੁਣ ਉਸ ਵੱਲ ਕੰਮ ਹੋਏਗਾ। ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਐਂਟਰੀ ਪਹਿਲਾਂ ਤੋਂ ਹੀ ਬੈਨ ਰਹੀ ਆ ਪ੍ਰਵੀਨ ਜੀ। ਇੱਕ ਮਤਲਬ ਕਿ ਸਿੰਡੀਕੇਟ ਬੱਸ ਸਰਵਿਸ ਸੀ, ਜਿਹੜੀ ਕਿਸੇ ਸਮੇਂ ਅੰਬਾਲਾ ਸਿੰਡੀਕੇਟ ਬੱਸ ਸਰਵਿਸ ਸੀ, ਉਹ ਦੇਖਦੇ ਸੀ ਕਿ ਉਹਨਾਂ ਨੇ ਕੋਈ ਅਜਿਹੀ ਸਕੀਮ ਲਾਈ ਸੀ, ਜੁਗਾੜ ਲਾਇਆ ਸੀ ਕਿ ਉਹਨਾਂ ਦੀ ਬੱਸ ਚੰਡੀਗੜ੍ਹ 'ਚ ਆ ਜਾਂਦੀ ਸੀ, ਅਦਰਵਾਈਜ਼ ਹੋਰ ਪ੍ਰਾਈਵੇਟ ਬੱਸ ਕੋਈ ਵੀ ਚੰਡੀਗੜ੍ਹ 'ਚ ਦਾਖਲ ਨਹੀਂ ਹੁੰਦੀ ਸੀ। ਪਰ ਜਦ ਤੋਂ ਇਹਨਾਂ ਦੀਆਂ ਏਸੀ ਬੱਸਾਂ ਆਈਆਂ, ਔਰਬਿਟ ਬੱਸਾਂ ਆਈਆਂ, ਤੇ ਉਹ ਅਸੀਂ ਦੇਖਿਆ ਕਿ ਉਹ ਅੱਡਿਆਂ 'ਚ ਵੀ ਵੜਨ ਲੱਗ ਗਈਆਂ, ਖਾਸ ਕਰ 43 ਬੱਸ ਅੱਡਾ ਜਦ ਤੋਂ ਪਹੁੰਚ ਆਇਆ ਤੇ ਉਹਦੇ ਨਾਲ ਕੁਝ ਬੱਸਾਂ ਅੱਡੇ ਦੇ ਪਾਰ ਬਾਹਰਲੇ ਪਾਸੇ ਵੀ ਖੜਦੀਆਂ ਹੁੰਦੀਆਂ ਸੀ, ਬੰਦਾ ਅੰਦਰ ਖੜਾ ਉਹਨਾਂ ਦਾ, ਜਾਓ ਜੀ ਉਹ ਪਰਲੇ ਪਾਸੇ ਆ ਫੜੋ ਟਿਕਟ, ਸਭ ਤੋਂ ਜੀ ਸੜਕ ਪਾਰ ਕਰੋ ਤੇ ਉਸ ਬੱਸ 'ਚ ਬੈਠ ਜਾਓ। ਉਹ ਵੀ ਇੱਕ ਧੰਦਾ ਚੱਲਦਾ ਸੀ, ਮਤਲਬ ਜੇ ਅੱਡੇ 'ਚ ਵੜਨ ਦੀ ਮਨਜ਼ੂਰੀ ਇੱਕ ਬੱਸ ਨੂੰ ਆ ਤਾਂ 3 ਬੱਸਾਂ ਬਾਹਰ ਵੀ ਖੜੀਆਂ ਹੁੰਦੀਆਂ ਸੀ। ਉਹ ਤੇ ਹੁਣ ਵੀ ਉਹ ਦਸਤੂਰ ਜਾਰੀ ਹੈ, ਅੱਜ ਦੀ ਤਰੀਕ 'ਚ ਵੀ ਅਜੇ ਦਸਤੂਰ ਬੰਦ ਨਹੀਂ ਹੋਇਆ। ਹੁਣ ਅੱਜ ਤੋਂ ਇਹ ਕਾਰਵਾਈ ਹੁੰਦੀ ਹੈ ਕਿ ਇਹ ਦੇਖਣ ਵਾਲੀ ਗੱਲ ਹੋਈ। ਹੁਣ ਪੰਜਾਬ ਦੇ ਨਵੇਂ ਜਿਹੜੇ ਟਰਾਂਸਪੋਰਟ ਮੰਤਰੀ ਨੇ, ਉਹਨਾਂ ਵੱਲੋਂ ਬਕਾਇਦਾ ਇਹ ਬਿਆਨ ਆਇਆ ਕਿ ਜੀ ਅੱਜ ਤੋਂ ਅਸੀਂ ਇਹਨਾਂ ਦੀਆਂ ਬੱਸਾਂ ਬੈਨ ਕਰਤੀਆਂ, ਚੰਡੀਗੜ੍ਹ 'ਚ ਸਿਰਫ ਸਰਕਾਰੀ ਬੱਸ ਆਏਗੀ। ਪ੍ਰਵੀਨ ਜੀ, ਜੇਕਰ ਮੈਂ ਇਸ ਗੱਲ ਦੀ ਗੱਲ ਕਰਾਂ ਤਾਂ ਇਹ ਨੀਤੀ ਹੈ ਜਿਹੜੀ ਇਹ ਲਗਭਗ ਮਤਲਬ ਕਿ ਕੈਪਟਨ ਦੀ ਸਰਕਾਰ ਦੇ ਸਮੇਂ ਦੇ ਵਿੱਚ ਵੀ ਇਹ ਚਰਚਾ 'ਚ ਰਹਿੰਦੀ ਹੈ ਕਿ ਹਾਂ ਉਸ ਤਰ੍ਹਾਂ ਦੀ ਇਹ ਪਾਲਿਸੀ 2018 ਦੇ ਵਿੱਚ ਇੱਕ ਹੋਂਦ 'ਚ ਆਉਂਦੀ ਹੈ ਤੇ ਉਹਨੂੰ ਹੁਣ ਸੋਧਣ ਦੀ ਗੱਲ ਇਹਨਾਂ ਨੇ ਕਹੀ ਹੈ ਕਿ ਅਸੀਂ ਉਸ ਦੇ ਵਿੱਚ ਸੋਧ ਕਰਾਂਗੇ ਤੇ ਉਹ ਸੋਧ ਕਰਕੇ ਉਸ ਨੂੰ 2023 ਦੀ ਨੀਤੀ ਜਾਂ 2022 ਦੀ ਉਹ ਨੀਤੀ ਟਰਾਂਸਪੋਰਟ ਪਾਲਿਸੀ ਦੇ ਤਹਿਤ ਲਾਗੂ ਕਰਾਂਗੇ, ਜਿਹਦੇ ਤਹਿਤ ਇਹ ਕਾਰਵਾਈ ਹੋਣ ਜਾ ਰਹੀ ਹੈ ਕਿ ਹੁਣ ਚੰਡੀਗੜ੍ਹ ਦੇ ਵਿੱਚ ਬਾਦਲਾਂ ਦੀਆਂ ਬੱਸਾਂ ਨਹੀਂ ਬਣਨਗੀਆਂ। ਤੁਹਾਨੂੰ ਮੈਂ ਹੋਰ ਇੱਕ ਨੁਕਤਾ ਦੱਸਦਾ, ਜਿਵੇਂ ਜਲੰਧਰ ਤੋਂ ਤੁਸੀਂ ਚੰਡੀਗੜ੍ਹ ਆਉਣਾ ਤਾਂ ਤੁਸੀਂ ਅੱਡੇ ਤੇ ਖੜ ਕੇ ਬਾਦਲਾਂ ਦੀ ਬੱਸ ਜਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਨੇ, ਏਸੀ ਬੱਸਾਂ, ਉਹਨਾਂ ਨੂੰ ਭਾੜਾ ਪੁੱਛ ਲਓ ਕਿ ਕਿੰਨਾ ਭਾੜਾ ਹੈ, ਉਹ ਕਹਿਣਗੇ ਜੀ 400 ਰੁਪਈਆ ਟਿਕਟ ਹੈ ਜੀ। ਤੁਸੀਂ ਮਾੜਾ ਜਿਹਾ ਨਾ ਕਰਕੇ ਸਾਈਡ ਤੇ ਹੋ ਕੇ ਖੜ ਜਾਓ, ਜਦੋਂ ਤੁਹਾਡੇ ਕੋਲ ਕੰਡਕਟਰ ਜਾਂ ਇੱਕ ਬੰਦਾ ਆਊਗਾ ਕਿ ਨਹੀਂ ਪ੍ਰਵੀਨ ਜੀ ਦੱਸੋ ਬਾਊ ਜੀ ਕਿੰਨੇ ਦੇਣੇ ਤੁਸੀਂ, ਚਲੋ ਤੁਸੀਂ 350 ਦੇ ਦਿਓ, ਚਲੋ 300 ਦੇ ਦਿਓ, ਤੁਹਾਡੀ 300 ਰੁਪਈਆ ਦੇ ਕੇ ਉਹੀ ਟਿਕਟ ਕੱਟ ਕੇ ਤੁਹਾਨੂੰ ਬੱਸ 'ਚ ਬਿਠਾ ਦੇਣਾ। ਇੱਕ ਕੋਈ ਹੋਰ ਮਾਤੜ ਆਉਂਦਾ ਕਿ ਬਾਈ ਜਾਣਾ ਤਾਂ ਛੇਤੀ ਤੀ ਪਰ ਤੁਹਾਡੀ ਬੱਸ ਦਾ ਕਿਰਾਇਆ ਬਹੁਤ ਆ, ਫਿਰ ਤਾਂ ਮੈਂ ਦੂਈ ਚੱਲ ਜਾ, ਉਹ ਛੱਡ ਛੋਟੇ ਵੀਰ, ਤੂੰ ਬੈਠ 200 ਦੇ ਦੀ। ਉਸੇ ਬੱਸ 'ਚ ਚੰਡੀਗੜ੍ਹ ਤੱਕ ਲਈ 400 ਵਾਲੀ ਸਵਾਰੀ ਵੀ ਬਿਠਾਈ ਆ, ਉਸੇ ਬੱਸ 'ਚ 300 ਰੁਪਈਏ ਵਾਲੀ ਵੀ ਬਿਠਾਈ ਆ, ਉਸੇ ਬੱਸ ਦੇ ਵਿੱਚ 200 ਵਾਲੀ, ਕਿਲੋਮੀਟਰ 160 ਬਣਦੇ ਨੇ ਜਲੰਧਰ ਤੋਂ ਚੰਡੀਗੜ੍ਹ ਦੇ, ਤੇ ਕਿਰਾਇਆ 3 ਤਰ੍ਹਾਂ 4 ਤਰ੍ਹਾਂ ਦਾ। ਇਹ ਕਿਹੜਾ ਫਾਰਮੂਲਾ? ਫਿਰ ਇਹ ਚੋਰੀ ਨਹੀਂ, ਧੋਖਾਧੜੀ ਨਹੀਂ, ਸਵਾਰੀ ਨਾਲ ਵੀ ਤੇ ਸਰਕਾਰਾਂ ਨਾਲ ਵੀ, ਇਹ ਟੈਕਸ ਨਾਲ ਵੀ ਖੇਡ ਹੈ ਜੀ। ਕੀ ਸਾਰੀਆਂ ਟਿਕਟਾਂ ਹੀ ਫਿਰ ਬਾਅਦ ਚੋਂ 200 ਵਾਲੀਆਂ ਦਿਖਾਈਆਂ ਜਾਂਦੀਆਂ? ਇਹ ਵੀ ਹੋ ਸਕਦਾ, ਠੀਕ ਹੈ ਨਾ। ਬੱਸ 'ਚ ਬੈਠੀ ਸਵਾਰੀਆਂ ਨੂੰ ਟਿਕਟਾਂ ਇਕੱਠੀਆਂ ਕਰ ਲਿਓ, ਤੁਹਾਨੂੰ 7 ਤਰ੍ਹਾਂ ਦੀਆਂ ਟਿਕਟਾਂ ਮਿਲ ਜਾਣਗੀਆਂ ਜਲੰਧਰ ਤੋਂ ਚੰਡੀਗੜ੍ਹ ਦੀਆਂ। ਇੱਕ ਹੋਰ ਤਰੀਕਾ, ਤੁਸੀਂ ਚੰਡੀਗੜ੍ਹ ਦੇ ਬੱਸ ਅੱਡੇ ਤੋਂ ਸਰਕਾਰੀ ਬੱਸ ਵਾਲੇ ਨੂੰ ਪੁੱਛ ਲਿਓ ਕਿ ਅੰਮ੍ਰਿਤਸਰ ਜਾਣਾ ਜੀ, ਏਸੀ ਬੱਸ 'ਚ ਕਿੰਨਾ ਕਿਰਾਇਆ? ਉਹ ਕਹੂਗਾ 600 ਰੁਪਈਆ। ਤੁਸੀਂ ਕਹੋਗੇ ਯਾਰ ਬਹੁਤ ਮਹਿੰਗਾ। ਉਹ ਕਹੂਗਾ ਨਾਲ ਖੜੀ ਆ ਪ੍ਰਾਈਵੇਟ, ਮੈਂ ਤੈਨੂੰ ਬਿਠਾ ਦਿੰਦਾ, ਤੂੰ 300 ਦੇ ਕੇ ਬਹਿ ਜਾ ਇਹਨਾਂ 'ਚ। ਉਹਨੂੰ 300 'ਚ ਬਿਠਾਉਣ ਦਾ ਹੋ ਸਕਦਾ ਕੰਡਕਟਰ ਨੂੰ ਵੀ ਕੁਝ ਭਾੜਾ ਮਿਲਦਾ ਹੋਵੇ। ਦੇਖ ਲਓ ਤੁਸੀਂ ਕਾਲੀਆਂ ਭੇਡਾਂ। ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ 1 ਮਿੰਟ ਦਾ ਪੈਸਾ ਵਸੂਲੀ ਆ, ਕਾਊਂਟਰ 1 ਮਿੰਟ ਪਹਿਲਾਂ ਛੱਡਣ ਦਾ, ਠੀਕ ਹੈ ਨਾ। ਸੋ ਇਹ ਸਾਰਾ ਦਬਦਬਾ ਸੀਗਾ
ਜਿਹੜਾ ਬਾਦਲਾਂ ਦੇ ਰਾਜ ਸ਼ੁਰੂ ਹੋਇਆ ਔਰ ਕੈਪਟਨ ਦੇ ਰਾਜ 'ਚ ਉਸ ਨੂੰ ਹੋਰ ਤਾਕਤ ਮਿਲੀ ਤੇ ਸਰਕਾਰੀ ਰੋਡਵੇਜ ਬੱਸਾਂ ਨੂੰ ਮਾਰਨ ਦੇ ਵਿੱਚ ਬਾਦਲ ਔਰ ਕੈਪਟਨ ਦੀ ਵੱਡੀ ਭੂਮਿਕਾ ਰਹੀ। ਉਹਨਾਂ ਦੇ ਉਹ ਟਾਈਮ ਖਤਮ ਕਰ ਦਿੱਤੇ, ਉਹਨਾਂ ਦੇ ਰੂਟ ਖਤਮ ਕਰ ਦਿੱਤੇ ਤੇ ਹੁਣ ਉਮੀਦ ਕਰ ਸਕਦੇ ਹਾਂ ਕਿ ਮਾਨ ਸਰਕਾਰ ਨੇ ਜਿਹੜੀ ਇਹ ਪਹਿਲ ਕਦਮੀ ਕੀਤੀ ਹੈ, ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ ਕਿ ਪਹਿਲਾਂ ਚੰਡੀਗੜ੍ਹ 'ਚ ਦਾਖਲ ਨਹੀਂ ਹੋਣਗੀਆਂ, ਪਰ ਇਹਦੇ ਨਾਲ ਇੱਕ ਨਵੀਂ ਦਿੱਕਤ ਨਾ ਖੜੀ ਹੋ ਜਾਵੇ ਕਿਉਂਕਿ ਹੁਣ ਵੀ ਕਈ ਪ੍ਰਾਈਵੇਟ ਬੱਸਾਂ ਜਿਹੜੀਆਂ ਏਸੀ ਨਹੀਂ ਹੈਗੀਆਂ ਪ੍ਰਵੀਨ ਜੀ ਉਹ ਪੰਜਾਬ ਦੇ ਵੱਖੋ-ਵੱਖ ਥਾਵਾਂ ਤੋਂ ਚੱਲਦੀਆਂ ਨੇ ਤੇ ਚੰਡੀਗੜ੍ਹ ਦਾ ਬੋਰਡ ਲਾ ਕੇ ਚੱਲਦੀਆਂ ਨੇ, ਪਰ ਮਹਾਲੀ ਦੇ ਬਾਰਡਰ ਤੇ ਆ ਕੇ ਲਾ ਦਿੰਦੀਆਂ ਨੇ ਤੇ ਉੱਥੇ ਟੈਂਪੂ ਪਹਿਲਾਂ ਤੋਂ ਹੀ ਪੱਕੇ ਖੜੇ ਹੁੰਦੇ ਨੇ, ਸਵਾਰੀਆਂ ਨੂੰ ਬਿਠਾਤਾ ਜਾਂਦਾ। ਸਵਾਰੀਆਂ ਅਜੇ ਵੀ ਉਸੇ ਭੰਬਲ ਭੁਲੇਖੇ ਚ ਆਉਂਦੀਆਂ ਨੇ ਕਿ ਬੱਸ ਦੇ ਉੱਤੇ ਚੰਡੀਗੜ੍ਹ ਲਿਖਿਆ ਤੇ ਚੰਡੀਗੜ੍ਹ ਜਾਊਗੀ, ਟਿਕਟ ਚੰਡੀਗੜ੍ਹ ਤੱਕ ਦੀ ਲਈ ਜਾਂਦੀ ਆ ਤੇ ਉੱਥੇ ਤਾਰ ਕੇ ਉਹਨੂੰ ਕਿਹਾ ਜਾਂਦਾ ਕਿ ਕਿਰਾਇਆ ਨਹੀਂ ਦੇਣਾ, ਟੈਂਪੂ ਵਾਲੇ 'ਚ ਤੁਹਾਨੂੰ 43 ਲਾ ਦੂਗਾ ਬੈਠ ਕੇ ਵਿੱਚ। ਜੀ ਬਿਲਕੁਲ ਏਦਾਂ ਹੀ ਹੈ। ਇਹ ਧੋਖਾ ਵੀ ਜਾਰੀ ਹੈ ਤੇ ਦੂਏ ਪਾਸੇ ਹੁਣ ਏਸੀ ਬੱਸਾਂ ਵਾਲਾ ਖੇਡ ਆ। ਸੋ ਇਸ ਲਈ ਕਿੰਨੇ ਤਰ੍ਹਾਂ ਦਾ ਖੇਡ ਆ ਜਿਹੜਾ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵੱਲੋਂ, ਪ੍ਰਾਈਵੇਟ ਰਾਜਨੀਤਿਕ ਘਰਾਣਿਆਂ ਵੱਲੋਂ ਖੇਡਿਆ ਜਾਂਦਾ ਸੀ, ਜਿਹਦੇ ਵਿੱਚ ਬਾਦਲ ਕੈਪਟਨ ਸਰਕਾਰ ਤੇ ਉਹਨਾਂ ਦੇ ਮੰਤਰੀਆਂ ਦਾ ਵੱਡਾ ਯੋਗਦਾਨ ਰਿਹਾ। ਸੋ ਹੁਣ ਮਾਨ ਸਰਕਾਰ ਨੇ ਸਖਤ ਫੈਸਲਾ ਦਿਖਾਉਣ ਦਾ ਇੱਕ ਹਈਆ ਤਾਂ ਕੀਤਾ ਕਿ ਚੰਡੀਗੜ੍ਹ 'ਚ ਦਾਖਲ ਨਹੀਂ, ਪਰ ਸਵਾਲ ਕੱਲਾ ਚੰਡੀਗੜ੍ਹ 'ਚ ਦਾਖਲ ਦਾ ਨਹੀਂ ਸੀ, ਸਵਾਲ ਉਹਨਾਂ ਵੱਲੋਂ ਮਚਾਈ ਗਈ ਲੁੱਟ ਦਾ ਏ, ਬਿਲਕੁਲ ਸਵਾਲ ਉਹਨਾਂ ਵੱਲੋਂ ਅੱਜ ਵੀ ਜਾਰੀ ਉਹ ਧੋਖਾਧੜੀ ਦਾ ਏ, ਸਵਾਲ ਅੱਜ ਵੀ ਉਹਨਾਂ ਰੂਟਾਂ ਦਾ ਏ। ਸੋ ਇਸ ਲਈ ਉਹਦੇ ਉੱਤੇ ਕਦੋਂ ਸਖਤ ਕਾਰਵਾਈ ਹੁੰਦੀ ਆ ਉਹਦਾ ਜੇ ਇੰਤਜ਼ਾਰ ਹੈ। ਫਿਲਹਾਲ ਇੱਕ ਕਦਮ ਜਿਹੜਾ ਪੁੱਟਿਆ ਉਹ ਸ਼ਲਾਘਾਯੋਗ। ਜੀ ਬਿਲਕੁਲ। ਇਸ ਤਰ੍ਹਾਂ ਦੀ ਲੁੱਟ ਦੇ ਵੀ ਕਈ ਤਰੀਕੇ ਨੇ ਸ਼ਰਮਾ ਜੀ, ਜਿਵੇਂ ਤੁਸੀਂ ਦੱਸਿਆ ਇਹ ਆਮ ਬੰਦੇ ਦੀ ਕਈ ਵਾਰੀ ਸਮਝੋਂ ਹੀ ਬਾਹਰ ਹੋ ਜਾਂਦੀਆਂ ਵੀ ਜਾਣਦੀ ਤਾਂ ਬੱਸ ਜਲੰਧਰ ਇਹ ਟਿਕਟਾਂ 3 ਭਾਂਤ ਦੀਆਂ ਕਿਉਂ ਆ, ਇਹ 'ਚ ਟੈਕਸ ਹੇਰਾ ਫੇਰੀ ਵੀ ਹੈ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼ਰਮਾ ਜੀ ਵੀ ਜਿਹੜੇ ਬੰਦੇ ਕਹਿੰਦੇ ਵੀ ਯਾਰ 300 ਰੁਪਇਆ ਦੇ ਤੇ ਉਹਦੇ 'ਚ ਬਹਿ ਜਾ ਰੋਡਵੇਜ ਵਾਲੇ ਹੀ ਵਿੱਚੋਂ ਕਈ, ਉਹ ਵੀ ਤੇ ਸ਼ਰਮਾ ਜੀ ਉਹ ਵੀ ਤਾਂ ਬਹੁਤ ਮਾੜੀ ਗੱਲ ਆ ਨਾ। ਤੁਸੀਂ ਜਿੱਥੋਂ ਤਨਖਾਹ ਲੈ ਰਹੇ ਹੋ, ਜਿਹੜੇ ਅਦਾਰਾ ਤੁਹਾਨੂੰ ਨੌਕਰੀ ਦਿੱਤੀ ਹੈ, ਜਿਹੜੇ ਅਦਾਰੇ ਨੇ ਜਿਹੜੀ ਤੁਹਾਨੂੰ ਤਨਖਾਹ ਦਿੰਦਾ, ਜਿਹੜਾ ਤੁਹਾਡੇ ਲਈ ਪੱਕੇ ਰੁਜ਼ਗਾਰ ਦਾ ਸਾਧਨ ਬਣਿਆ, ਤੁਸੀਂ ਉਸੇ ਘਰ ਨਾਲ ਧੋਖਾ ਕਰੀ ਜਾਂਦੇ ਹੋ। ਬਿਲਕੁਲ ਸਹੀ।